UK review warns against anti-India rhetoric over Kashmir, pro-Khalistan extremism. The rhetoric from Pakistan is impacting UK Muslim communities when it comes to inflaming anti-India sentiment, the report says. UK ਨੂੰ ਜੇ ਕੋਈ ਖਤਰਾ ਹੈ ਤਾਂ ਇਸਲਾमिस्ट terrorism ਤੋਂ ਹੈ, ਹਿੰਦੂਤਵਾ ਤੋਂ ਨਹੀਂ ਹੈ. Radicalization of UK Muslims over Kashmir and potentially toxic pro-Khalistan extremism. ਇਹ ਬਹੁਤ ਖਤਰਨਾਕ ਲੇਬਲਿੰਗ ਹੈ ਜਿਹੜੀ ਗਵਰਨਮੈਂਟ ਰਿਵਿਊ ਕਰ ਰਹੀ ਹੈ. ਇਹ ਪਾਕਿਸਤਾਨ ਚੋਂ ਆ ਰਿਹਾ ਹੈ ਜੋ ਵੀ ਉਹ ਕਹਿ ਰਹੇ ਨੇ, ਔਰ ਇਹ ਬੜਾ ਖਤਰਨਾਕ ਹੈ ਇਹ UK ਦੇ ਲਈ, ਉਹਨਾਂ ਦੇ ਅਮਨ ਦੇ ਲਈ. It also warns against a false narrative being disseminated by a tiny number of pro-Khalistan groups operating in the UK. Such groups' narratives glorify violence carried out by pro-Khalistan elements in India. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀ ਅਮਰੀਕਾ ਅਤੇ ਇੰਗਲੈਂਡ ਦੇ ਸਿਸਟਮ ਵਿੱਚ ਹਾਵੀ ਹੋ ਰਹੇ ਹਨ. UK ਸਰਕਾਰ ਦੀ ਇੱਕ ਰਿਵਿਊ ਰਿਪੋਰਟ ਵਿੱਚ ਖਾਲਿਸਤਾਨੀ ਲਹਿਰ ਅਤੇ ਕਸ਼ਮੀਰ ਦੀ ਆਜ਼ਾਦੀ ਲਹਿਰ ਸੰਬੰਧੀ ਬੜੀ ਭੜਕਾਊ ਸ਼ਬਦਾਵਲੀ ਜਿਹੜੀ ਹੈ ਉਹ ਵਰਤੀ ਗਈ ਹੈ. ਵਿਊਅਰਸ ਇਉਂ ਜਾਪਦਾ ਹੈ ਕਿ ਜਿਵੇਂ ਇਹ ਰਿਪੋਰਟ ਮੋਦੀ ਦੇ ਕਿਸੇ ਚੇਲੇ ਜਿਹੜੇ ਚਾਟੜੇ ਨੇ ਲਿਖੀ ਹੋਵੇ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੋਦੀ ਦੇ ਬਾਵਜੂਦ ਕਿ ਮੋਦੀ ਦਾ ਯਾਰ ਅਡਾਨੀ ਆਲਮੋਸਟ 130-140 ਬਿਲੀਅਨ ਡਾਲਰ ਇਨਵੈਸਟਰਸ ਦਾ ਗਾਇਬ ਕਰ ਗਿਆ ਔਰ ਉਹਦਾ ਡਾਊਨਫਾਲ ਇੰਟਰਨੈਸ਼ਨਲ ਮਾਰਕੀਟ 'ਚ ਲਗਾਤਾਰ ਤਾਂ ਨਾਲ ਜਾਰੀ ਹੈ. ਅੱਜ ਜਿਹੜਾ ਮੂਡੀ ਉਹਨੂੰ ਵੀ ਉਹ ਕਈ ਮੋਡੀ ਪੜ੍ਹਦੇ ਨੇ, ਉਹ ਜਿਹੜੀ ਕਿ ਰੈਂਕਿੰਗ ਹੈ ਉਹਦੇ 4 ਰੈਂਕ ਉਹਨਾਂ ਨੇ ਇਕਨੋਮਿਕਲ ਰੈਂਕਿੰਗ 'ਚ ਬੜਾ ਜਿਹੜਾ ਉਸ ਦਾ ਇੱਕ ਰੈਪੂਟੇਸ਼ਨ ਹੈ ਉਹਨਾਂ ਨੇ ਹੋਰ ਥੱਲੇ ਸੁੱਟਿਆ. ਸ਼ੇਅਰ ਉਹਦੇ ਹੋਰ ਬਿਲਕੁਲ ਡਿੱਗ ਰਹੇ ਨੇ. ਉਹਦੇ ਤੇ ਉਹਨੇ ਬਿਲਕੁਲ ਮੌਨ ਧਾਰਿਆ ਹੋਇਆ. ਰਾਦਰ ਉਹ ਬੀਬੀ MP ਹੈ ਤ੍ਰਿਣਮੂਲ ਕਾਂਗਰਸ ਦੀ, ਮਹੂਆ ਮਿੱਤਰਾ, ਉਹਦੀ ਵਾਹ 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 ਕਿਆ ਕਹਿਣੇ. ਮੈਂ ਕਿਹਾ ਵੀ ਇਹ ਹੈ ਰਿਪਰੈਜ਼ੈਂਟੇਸ਼ਨ. ਉਹਨੇ ਆਲਮੋਸਟ 12 ਮਿੰਟ ਦੀ ਰਿਪਰੈਜ਼ੈਂਟੇਸ਼ਨ ਦਿੱਤੀ. ਉਹ ਖੁਦ ਇਸ ਸਾਰੇ ਫੀਲਡ ਦੇ ਵਿੱਚ ਰਹੀ ਹੈ, ਇੱਥੋਂ ਹੀ ਨਿਊਯਾਰਕ 'ਚੋਂ ਗਈ ਹੈ. ਉਹਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਕਿਉਂਕਿ ਸਭ ਤੋਂ ਪਹਿਲਾਂ ਉਹਨੇ 2019 ਤੋਂ ਹੀ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੂੰ ਐਕਸਪੋਜ਼ ਕਰਨਾ ਕਿ ਭਾਈ ਇਹ ਅਡਾਨੀ ਕੀ ਹੈ ਤੇ ਕੀ ਨਹੀਂ ਹੈ. ਅੱਜ ਵੀ ਉਹਨੇ ਟੋਪੀ ਪਹਿਨੋ, ਉਹ ਜਿਹੜੀਆਂ ਫਨੀ ਜਿਹੀਆਂ ਜੋਕਰ ਟੋਪੀਆਂ ਹੁੰਦੀਆਂ ਬਰਥਡੇ ਪਾਰਟੀਆਂ 'ਚ ਨਿਆਣੇ ਪਾਉਂਦੇ ਨੇ, ਉਹ ਰੱਖੀ ਹੋਈ ਸੀ ਕਿ ਇਹਨੂੰ ਵੀ ਟੋਪੀ ਪਹਿਨਾਓ, ਇਹਨੂੰ ਵੀ ਪਹਿਨਾਓ ਕਿ ਵੀ ਸਭ ਇਹ ਅਡਾਨੀ ਦੇ ਟੋਪੀਦਾਰ ਨੇ. ਔਰ ਉਹਨੇ ਆਪਣਾ ਕੇਸ ਜਿਵੇਂ ਪ੍ਰੈਜ਼ੈਂਟ ਕੀਤਾ, ਹਾਲਾਂ ਉਹਨੂੰ ਬਾਰ-ਬਾਰ ਇੰਟਰਪਟ ਕਰ ਰਹੇ ਸੀ BJP, ਪਰ ਉਹ ਗਰਜ ਰਹੀ ਸੀ ਪੂਰੇ ਜ਼ੋਰ ਸ਼ੋਰ ਨਾਲ. ਹੁਣ ਇਹ ਐਸੀ ਕਿਉਂ ਇੰਨੀ ਬੇਪਰਵਾਹੀ ਹੈ ਕਿ ਜੇ BBC ਦੀ ਡਾਕੂਮੈਂਟਰੀ ਬਲੌਕ ਹੋ ਜਾਂਦੀ ਹੈ, ਟਵਿੱਟਰ ਵੀ ਕਰ ਦਿੰਦਾ, ਅੱਗੋਂ ਦੂਜੇ ਵੀ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਰਿੰਗਦੀ. ਅਮਰੀਕਨ ਐਡਮਿਨਿਸਟ੍ਰੇਸ਼ਨ, ਸਟੇਟ ਡਿਪਾਰਟਮੈਂਟ BBC ਡਾਕੂਮੈਂਟਰੀ ਦੇ ਮੁੱਦੇ ਦੇ ਉੱਤੇ ਵੀ ਇੰਡੀਆ ਨਾਲ ਡੀਪ ਵੈਲਿਊਜ਼ ਦੀ ਗੱਲ ਕਰਦਾ. ਫਿਰ ਅਸੀਂ ਕੱਲ੍ਹ ਗੱਲ ਕੀਤਾ ਸੀ ਅਸਿਸਟੈਂਟ ਸੈਕਟਰੀ ਆਫ ਸਟੇਟ ਕਿ ਰੂਸ ਨਾਲ ਇੰਡੀਆ ਦੇ ਕਿ 33 ਗੁਣਾ ਜ਼ਿਆਦਾ ਆਇਲ ਖਰੀਦਿਆ. ਉਹ ਕਹਿੰਦੇ ਕੋਈ ਨਹੀਂ, ਉਹਨਾਂ ਦੀ ਇਹ ਮਜਬੂਰੀ ਦੂਜੀ ਹੋ ਸਕਦੀ ਹੈ, ਅਸੀਂ ਸਟ੍ਰੈਟੇਜਿਕ ਤੇ ਫਲਾਣਾ ਤੇ ਢਿਮਕਾ ਅਸੀਂ ਇਹ ਉਹ ਤੱਕ ਜਾਣ ਨੂੰ ਤਿਆਰ ਹੈ. ਔਰ ਕੱਲ੍ਹ ਵੀ ਸਾਡੇ ਇੱਕ ਬੜੇ ਜਾਣੂ ਨੇ ਜਿਹੜੇ ਸਾਰੇ ਫੀਲਡ ਨਾਲ ਕੰਮ ਕਰਦੇ ਨੇ, ਉਹ ਮੈਨੂੰ ਕਹਿ ਰਹੇ ਸੀ ਹੋਇਆ ਕੀ ਹੈ ਅਮਰੀਕਾ ਨੂੰ. ਔਰ ਸਾਨੂੰ ਜਿਹੜਾ ਇਸ ਦੇ ਉੱਤੇ ਸਾਡੇ ਮਿੱਤਰ ਟੋਰਾਂਟੋ ਤੋਂ ਉਹਨਾਂ ਦੀ ਚਿੱਠੀ ਵੀ ਆਈ ਹੈ, ਮਤਲਬ ਉਹਨਾਂ ਦੀ ਲਿਖਤ ਵੀ ਅਸੀਂ ਸਾਂਝੀ ਕਰਾਂਗੇ ਕਿ ਵੀ ਅਮਰੀਕਾ ਜਿਹੜਾ ਉਹ ਕਿਸ ਲੈਵਲ ਦੇ ਉੱਤੇ ਹਿਊਮਨ ਰਾਈਟਸ ਚੈਂਪੀਅਨ ਹੋਣ ਦਾ ਫਖਰ ਸੀ ਔਰ ਕਿੱਥੇ ਜਾ ਕੇ ਡਿੱਗਿਆ. ਪਰ ਉਹ ਮੈਨੂੰ ਪੁੱਛਦੇ ਹੋਏ ਮੈਂ ਕਿਹਾ ਜੀ 135 ਬੰਦੇ ਜਿਹੜੇ ਨੇ ਇੰਡੀਅਨ ਓਰੀਜਨ ਦੇ, ਮੋਸਟਲੀ ਗੁਜਰਾਤੀ, ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠੇ ਹੋਏ ਨੇ. ਵਾਈਟ ਹਾਊਸ ਦੇ ਉਹ ਦੂਜੇ, ਮੈਂ ਕਿਹਾ ਵੈਸੇ ਤਾਂ ਕਮਲਾ ਹੈਰਿਸ ਹੀ ਨੰਬਰ 2 ਹੈ, ਲੇਕਿਨ ਜੇ ਤੁਸੀਂ ਓਵਰਆਲ ਵੀ ਦੇਖੋ ਹੋਮਲੈਂਡ ਸਿਕਿਉਰਿਟੀ ਤੋਂ ਲੈ ਕੇ ਸਾਰਿਆਂ 'ਚ. ਸੋ ਮੈਂ ਕਿਹਾ ਵੀ ਇਹ ਬਾਕੀ ਇਹਨਾਂ ਦਾ ਹੁਣ ਚਾਈਨਾ ਫੋਕਸ ਹੈ ਤੇ ਇੰਡੀਆ ਦਾ ਮੋਢਾ ਉਹਨਾਂ ਨੂੰ ਚਾਹੀਦਾ. ਅੱਖਾਂ ਬੰਦ ਕੀਤੀਆਂ ਹੋਈਆਂ. UK ਰਿਸ਼ੀ ਸੁਨਕ, ਮੌਲੀ ਦਾ ਲਾਲ ਧਾਗਾ, ਗਾਂ ਦੀ ਪੂਜਾ ਕਰਦੇ ਦੀਆਂ ਫੋਟੋਆਂ ਔਰ ਉਸ ਤੋਂ ਪਹਿਲਾਂ ਜਿਹੜੇ ਸਾਰੇ ਕਨੈਕਸ਼ਨ, ਉਹਦੇ ਬਾਵਜੂਦ ਫਿਰ ਵੀ ਕਈ ਵਾਰ ਇਹ ਲੱਗਦਾ ਹੁੰਦਾ ਵੀ ਸਾਡਾ ਤਾਂ ਉੱਥੇ ਕੋਈ ਪੱਗ ਵਾਲਾ ਕਾਂਗਰਸ ਜਾਂ ਕਿਸੇ ਵੀ ਧਿਰ ਦਾ ਬਣ ਜਾਏ, ਉਹ ਤਾਂ ਸਿੱਖਾਂ ਤੋਂ ਇੰਨੀ ਦੂਰੀ ਰੱਖਦਾ ਵੀ ਮੈਨੂੰ ਕੋਈ ਫਿਰਕੂ ਨਾ ਕਹਿ ਦੇ. ਪਰ ਇਹ ਖੁੱਲ੍ਹ ਕੇ ਆਪਣੀ ਖੇਡ. ਇਸ ਤੋਂ ਪਹਿਲਾਂ ਪ੍ਰੀਤੀ ਪਟੇਲ ਹੋਮ ਸੈਕਟਰੀ
ਬੋਰਿਸ ਜੌਨਸਨ ਦੀ ਕੈਬਨਿਟ ਵੇਲੇ ਵੀ ਇੱਥੇ ਵੀ ਉਹਨੂੰ ਨਿਕਲਣਾ ਪਿਆ ਉਹਦੇ ਕਰਕੇ, ਅਦਰਵਾਈਜ਼ ਉਹਨੇ ਫਿਰ ਕੁਛ ਨਾ ਕੁਛ ਬਣੇ ਹੋਣਾ ਸੀ। ਪਰ ਉਹਦੀ ਥਾਂ ਵੀ ਜਿਹਨੇ ਲਈ ਹੈ ਯੂਕੇ ਹੋਮ ਸੈਕਟਰੀ, ਉਹ ਵੀ ਇੰਡੀਅਨ, ਸੁਏਲਾ ਬ੍ਰੇਵਰਮੈਨ ਲੇਡੀ। ਹੁਣ ਜਿਹੜੀ ਗੱਲ ਅੱਜ ਖਬਰ ਮੈਂ ਹਾਲਾਂਕਿ ਦੇਖਿਆ ਵੀ ਸਿੱਖ ਹਲਕਿਆਂ 'ਚ ਕਿਸੇ ਨੇ ਇਸ ਦਾ ਕੋਈ ਨੋਟਿਸ ਤੱਕ ਨਹੀਂ ਲਿਆ ਹੈ। ਇਹਨਾਂ ਨੇ ਯੂਕੇ ਸਰਕਾਰ ਨੇ ਇੱਕ ਕਿ ਜੀ ਵਿਦਨ ਕੰਟਰੀ ਦਹਿਸ਼ਤਗਰਦੀ 'ਚ ਵਾਧਾ ਨਾ ਹੋਏ ਜਾਂ ਕੀ ਕੰਮ ਕਰ ਰਿਹਾ, ਕੌਣ ਕੀ ਕਰ ਰਿਹਾ, ਇੱਕ ਰਿਵਿਊ ਕਮੇਟੀ ਬਣਾਈ ਸੀ। ਉਹਨਾਂ ਦੀ ਰਿਪੋਰਟ ਆਈ ਔਰ ਉਹਦੇ 'ਚ ਉਹਨਾਂ ਨੇ ਜਿਸ ਰੰਗ ਦੇ ਵਿੱਚ ਕਸ਼ਮੀਰੀ ਸਟਰਗਲ ਨੂੰ, ਖਾਲਿਸਤਾਨ ਦੀ ਸਟਰਗਲ ਨੂੰ ਪੇਸ਼ ਕੀਤਾ, ਇਹ ਤਾਂ ਮੱਚ ਮੋਰ ਡੈਮੇਜਿੰਗ ਹੈ। ਅਸੀਂ ਤਾਂ ਆਸਟ੍ਰੇਲੀਆ ਦੀ ਹੇਟ ਕੈਂਪੇਨ ਦੀ ਗੱਲ ਕਰ ਰਹੇ ਹਾਂ ਕਿ ਭਾਈ ਹਿੰਦੂ ਤਵੀਆਂ ਨੇ ਦਾ ਆਸਟ੍ਰੇਲੀਅਨ ਟੁਡੇ ਰਾਹੀਂ, ਬਾਕੀ ਸਭ ਸਾਧਨਾਂ ਰਾਹੀਂ ਉਹ ਲੱਗੇ ਹੋਏ ਨੇ, ਟਵਿੱਟਰ, ਸਿੱਖ ਬਿਜ਼ਨਸਿਸ ਬਾਈਕਾਟ, ਇਹ ਵੋ। ਯੂਕੇ ਦੇ ਉਹ ਤਾਂ ਉਹਨੂੰ ਤੁਸੀਂ ਫਰਿੰਜ ਐਲੀਮੈਂਟ ਕਹਿ ਸਕਦੇ ਹੋ, ਜਾਂ ਉਹਨਾਂ ਦਾ ਹਿੰਦੂ ਤਵੀਆਂ ਦਾ ਜਿਹੜਾ ਇੱਕ ਫਿਰਕੇ ਰਾਹੀਂ ਗੁੱਡ ਕੌਪ ਬੈਡ ਕੌਪ ਵਾਲੀ ਸਟ੍ਰੈਟਜੀ। ਇੱਥੇ ਤਾਂ ਗਵਰਨਮੈਂਟ ਰਿਪੋਰਟ ਹੈ ਜਿਸ ਦੇ ਥੱਲੇ ਲਾ ਐਨਫੋਰਸਮੈਂਟ ਏਜੰਸੀਜ਼ ਨੇ। ਜੇ ਇਹਨਾਂ ਦਾ ਰਿਵਿਊ ਸਾਡੀ ਖਾਲਿਸਤਾਨ ਦੀ ਸਟਰਗਲ ਨੂੰ, ਜਿਹਦੇ ਲਈ ਉਹਨਾਂ ਨੇ ਲਫ਼ਜ਼ ਵੀ ਜਿਹੜੇ ਨੇ ਪੋਟੈਂਸ਼ੀਅਲੀ ਟੌਕਸਿਕ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ, ਇਹ ਉਸ ਰਿਪੋਰਟ ਦੇ ਲਫ਼ਜ਼ ਨੇ ਕਿ ਬਈ ਇਹ ਪੋਟੈਂਸ਼ੀਅਲੀ ਜ਼ਹਿਰੀਲਾ, ਉਹ ਇਹਨਾਂ ਨੂੰ ਹਿੰਦੂਤਵਾ ਨਜ਼ਰ ਨਹੀਂ ਆਉਂਦਾ। ਉਹੀ ਹਿੰਦੂਤਵਾ ਦਾ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਯੂਕੇ ਦੇ ਵਿੱਚ ਕਿਸ ਕਦਰ ਉਹਨਾਂ ਦੀਆਂ ਕੀ ਕਾਰਵਾਈਆਂ ਨੇ, ਕਿਸ ਹੱਦ ਤੱਕ ਜਾ ਕੇ ਉਹ ਦਹਿਸ਼ਤਗਰਦੀ ਦੇ ਲਈ ਉੱਥੇ ਇੰਡੀਆ 'ਚ ਪੈਸੇ ਭੇਜ ਰਹੇ ਨੇ। ਪਰ ਇੱਕ ਜੇ ਖਾਲਿਸਤਾਨ ਰੈਫਰੈਂਡਮ ਪੀਸਫੁਲੀ ਹੁੰਦਾ ਹੈ ਯੂਕੇ 'ਚ, ਉਹ ਇਹਨਾਂ ਦੇ ਲਈ ਜਿਹੜਾ ਹੈ ਉਹ ਪੋਟੈਂਸ਼ੀਅਲੀ ਟੌਕਸਿਕ ਬਣ ਜਾਂਦਾ ਹੈ। ਕੋਈ ਹੋਰ ਐਕਟੀਵਿਟੀ ਖਾਲਿਸਤਾਨ ਦੇ ਜੇ ਪ੍ਰੋਟੈਸਟ ਹੁੰਦੇ ਨੇ, ਉਹ ਜਿਹੜਾ ਐਕਸਟ੍ਰੀਮਿਜ਼ਮ ਹੈ। ਔਰ ਇਹ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਨੇ ਖਬਰ ਦਿੱਤੀ ਹੈ। ਹਾਲਾਂਕਿ ਸਿੱਖ ਹਲਕਿਆਂ ਨੇ, ਅਸੀਂ ਸੁੱਤਿਆ ਹੋਇਆ ਸਾਡਾ ਇੱਕ ਤਬਕਾ ਜਿਨ੍ਹਾਂ ਨੂੰ ਲੱਗਦਾ ਕਿ ਵੀ ਪਤਾ ਨਹੀਂ ਮੈਨੂੰ ਹੁਣ ਕੀ ਲਫ਼ਜ਼, ਯੂਕੇ ਰਿਵਿਊ warns against anti-India rhetoric over Kashmir, pro-Khalistan extremism. The rhetoric from Pakistan is impacting UK Muslim communities when it comes to inflaming anti-India sentiment, the report says. ਹੁਣ ਇਹ ਲੱਗਦਾ ਹੈ ਵੀ ਮੋਦੀ ਦੇ ਚੇਲੇ ਚਾਟੜੇ ਨੇ ਲਿਖੀ ਹੈ ਰਿਪੋਰਟ, ਜਾਂ RSS ਦੇ ਨਾਗਪੁਰ ਤੋਂ ਆਈ ਹੈ, ਜਾਂ ਨਾਗਪੁਰੋਂ ਆਈ ਤੇ ਇਹਦੀ ਰਿਸ਼ੀ ਸੋਨਕ ਨੇ ਗਊ ਮਾਤਾ ਦੀ ਪੂਜਾ ਕਰਦੇ ਆ ਉਸ ਨੂੰ ਰਿਲੀਜ਼ ਕਰਤਾ ਕਿ ਸਾਡੇ ਭਾਰਤ ਮਾਤਾ ਔਰ ਇਹ ਗਊ ਮਾਤਾ ਦੇ ਦੇਸ਼ ਚੋਂ ਆਈ ਹੈ। ਹੁਣ ਇਸ ਸਾਰੇ ਚੋਂ ਮੈਂ ਇਹਦਾ ਕੁਛ ਜ਼ਰੂਰ ਜਿਹੜਾ ਉਹ ਸਾਂਝਾ ਕਰਨਾ ਚਾਹੁੰਦਾ, ਜਿਸ ਤੋਂ ਸਾਨੂੰ ਅੰਦਾਜ਼ਾ ਹੋਏ ਕਿ ਭਾਈ ਸਰਕਾਰ ਦੇ ਵਿੱਚ ਕਿਸ ਕਦਰਾਂ ਦੇ ਘੁਸਪੈਠ ਹੈ। A review into United Kingdom government scheme set up to prevent terrorism has made recommendations for improvement to tackle Islamist extremism as the primary threat to the country. कि UK ਨੂੰ ਜੇ ਕੋਈ ਖਤਰਾ ਹੈ ਤਾਂ ਇਸਲਾਮਿਸਟ ਟੈਰਰਿਜ਼ਮ ਤੋਂ ਹੈ, ਹਿੰਦੂਤਵਾ ਤੋਂ ਨਹੀਂ ਹੈ, ਕੋਈ ਹੋਰ ਕਿਸੇ ਦਹਿਸ਼ਤਗਰਦ ਤਨਜ਼ੀਮ ਤੋਂ ਨਹੀਂ ਹੈ, ਮਜ਼ਹਬ ਦੇ ਨਾਲ ਜੋੜ ਕੇ। And also flagged other areas of growing concern including radicalization of UK Muslims over Kashmir, ਕਿ ਜੇ UK ਦੇ ਮੁਸਲਮਾਨ ਜਿੱਥੇ ਕਸ਼ਮੀਰੀ ਕਾਫੀ ਰਹਿੰਦੇ ਨੇ, ਮੀਰਪੁਰੀ ਹੈ, ਉਹ ਕਸ਼ਮੀਰ ਦੇ ਉਹ ਰੈਡੀਕਲਾਈਜ਼ ਹੋ ਗਿਆ ਵੀ ਉਹਨਾਂ ਨੂੰ ਅੱਤਵਾਦੀ ਬਣਾ ਦਿੱਤਾ ਹੈ। radicalization of UK Muslims over Kashmir and potentially toxic pro-Khalistan extremism, ਇਹ ਬਹੁਤ ਖਤਰਨਾਕ ਲੇਬਲਿੰਗ ਹੈ ਜਿਹੜੀ ਗਵਰਨਮੈਂਟ ਰਿਵਿਊ ਕਰ ਰਹੀ ਹੈ। The review into the government's counter-terrorism early intervention prevent strategy published this week, ਇਸ ਹਫ਼ਤੇ 'ਚ ਹੀ ਹੋਇਆ, warned that rhetoric from Pakistan is impacting UK Muslim communities when it comes to inflaming anti-India sentiment, particularly around the subject ਕਿ ਪਾਕਿਸਤਾਨ 'ਚੋਂ ਆ ਰਿਹਾ ਹੈ ਜੋ ਵੀ ਉਹ ਕਹਿ ਰਹੇ ਨੇ, ਔਰ ਇਹ ਬੜਾ ਖਤਰਨਾਕ ਹੈ ਇਹ UK ਦੇ ਲਈ, ਉਹਨਾਂ ਦੇ ਅਮਨ ਦੇ ਲਈ। It also warns against a false narrative being disseminated by a tiny number of pro-Khalistan groups operating in the UK, ਕਿ UK ਦੇ ਵਿੱਚ ਛੋਟਾ ਜਿਹਾ ਗਰੁੱਪ ਖਾਲਿਸਤਾਨੀਆਂ ਦਾ ਜਿਹੜਾ ਖਾਲਿਸਤਾਨ ਦੀ ਗੱਲ ਕਰ ਰਿਹਾ, ਫਾਲਸ ਨੈਰੇਟਿਵ ਦੇ ਰਿਹਾ, ਝੂਠੀਆਂ ਜਿਹੜੀਆਂ ਨੇ ਉਹ ਬਿਰਤਾਂਤ ਸਿਰਜ ਰਿਹਾ ਉਹਨਾਂ ਦੇ। there is an element of crossover between those who seek to impose limits around blasphemy with those who voice incendiary rhetoric on Kashmir. I have seen evidence of UK extremist groups as well as, ਫਿਰ ਅੱਗੇ ਉਹ ਪੂਰੀ ਡੀਟੇਲ ਹੈ, ਔਰ ਇਸ ਦੇ ਉੱਤੇ ਜਦੋਂ ਇਹ ਕਹਿੰਦੇ ਫਿਰ ਉਹ ਟੌਕਸਿਕ
ਕੰਬੀਨੇਸ਼ਨ ਦੇ ਥੱਲੇ ਇੱਕ ਹੈਡਲਾਈਨ ਲਾਈ ਹੋਈ ਹੈ, such groups narratives glorify violence carried out by pro ਖਾਲਿਸਤਾਨ elements in India, ਕਿ ਜੀ ਜੋ ਪ੍ਰੋ ਖਾਲਿਸਤਾਨੀ ਕਰਦੇ ਨੇ ਉਹਨਾਂ ਨੂੰ ਇਹ ਬਹੁਤ ਵਡਿਆਉਂਦੇ ਨੇ, ਇਹ ਜਿਹੜੇ ਟੌਕਸਿਕ ਪੋਟੈਂਸ਼ੀਅਲ ਹੈ ਜਿਨ੍ਹਾਂ 'ਚ। ਅੱਛਾ। While the current threat is low, praise for violence overseas and a simultaneous belief in a state-led campaign of repression domestically is a potentially toxic combination for the future। ਕਿ ਜੀ ਇਹ ਜਿਹੜਾ ਗਲੋਰੀਫਾਈ ਕਰ ਰਹੇ ਨੇ ਆਪਣੇ ਜਿਹੜੇ ਤੁਸੀਂ ਮਾਰ ਵੀ ਦਿਓ ਸਾਡਿਆਂ ਨੂੰ, ਉਹਨਾਂ ਨੂੰ ਅਸੀਂ ਸ਼ਹੀਦ ਕਹਿਣ ਦਾ ਹੱਕ ਵੀ ਨਾ ਰੱਖੀਏ, ਉਹਨਾਂ ਦੀ ਯਾਦ 'ਚ ਅਸੀਂ ਗੁਰਦੁਆਰੇ 'ਚ ਜਿਹੜਾ ਉਹ ਪ੍ਰੇਅਰ ਅਰਦਾਸ ਵੀ ਨਾ ਕਰ ਸਕੀਏ। ਹੁਣ ਇਸ ਦੇ ਉੱਤੇ ਜਿਹੜੀ ਇਹਨਾਂ ਦੀ ਹੋਮ ਸੈਕਟਰੀ ਹੈ, ਯੂਕੇ ਹੋਮ ਸੈਕਟਰੀ ਸੁਏਲਾ ਬ੍ਰੇਵਮੈਨ ਟੋਲਡ ਦਾ ਹਾਊਸ ਆਫ ਕਾਮਨਸ ਔਨ ਵੈਨਸਡੇ ਦੈਟ, ਇਹ ਉਹਦਾ ਕੋਟ ਅਨਕੋਟ ਹੈ, she intends to swiftly implement all of the recommendations from the review into the prevent strategy, a UK-wide system set up as early warning system against terrorist threats। ਹੁਣ ਖਾਲਿਸਤਾਨ ਦੀ ਮੰਗ ਵੀ ਟੈਰਰਿਜ਼ਮ ਹੈ, ਅੱਛਾ। ਕਸ਼ਮੀਰ ਦੀ ਗੱਲ ਕਰਨ ਵਾਲੇ ਵੀ ਟੈਰਰਿਸਟ ਨੇ, ਔਰ ਯੂਕੇ ਦੀ ਹੋਮ ਸੈਕਟਰੀ ਕਹਿ ਰਹੀ ਹੈ ਕਿ ਇਸ ਰਿਪੋਰਟ ਤੇ ਆਧਾਰਿਤ ਅਸੀਂ ਬਹੁਤ ਜਲਦੀ ਜਿਹੜਾ ਇੱਕ ਪ੍ਰੀਵੈਂਟ ਸਟ੍ਰੈਟਜੀ ਬਣਾ ਰਹੇ ਹਾਂ ਯੂਕੇ ਵਾਈਜ਼, ਔਰ ਤਾਂ ਕਿ ਇਹ अर्ਲੀ ਵਾਰਨਿੰਗ ਸਿਸਟਮ ਹੈ ਟੈਰਰਿਸਟ ਥ੍ਰੈਟ ਦੇ। ਔਰ ਉਹਨੇ ਕਿਹਾ ਦਾ ਰਿਵਿਊ ਇਜ਼ ਅਨਫਲਿੰਚਿੰਗ, prevent needs major reform, it needs to better understand the threats what we face and ideology underpinning them, the Indian origin minister told the MPs। ਇਹ ਹਾਊਸ ਆਫ ਕਾਮਨਸ ਖਲੋ ਕੇ ਇਹ ਪੰਡਤਾਣੀ ਜਿਹੜੀ ਹੈ ਗੋਰੇ ਨੂੰ ਵਿਆਹੀ ਹੋਈ, ਉਹ ਪ੍ਰੀਤੀ ਪਟੇਲ ਦੀ ਜੁੜਵਾਂ ਭੈਣ, ਇਹ ਉੱਥੇ ਉਹ ਆਦੇਸ਼ ਦੇ ਰਹੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਦੇ ਉੱਤੇ ਸਾਡੀਆਂ ਯੂਕੇ ਬੇਸਡ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਿਵੇਂ ਉਹਨਾਂ ਨੇ ਪ੍ਰੀਤੀ ਪਟੇਲ ਜਿਹਨੇ ਇੱਥੇ ਜਿਹੜੀ ਹੈ ਹਡਸਨ ਇੰਸਟੀਚਿਊਟ ਦੇ ਵਿੱਚ ਆਪਣੇ ਲੈਕਚਰ ਦੇ ਵਿੱਚ ਸਿੱਖਾਂ ਨੂੰ ਖਾਲਿਸਤਾਨ ਨਾਲ ਜੋੜ ਕੇ ਔਰ ਟੈਰਰਿਜ਼ਮ ਨਾਲ ਜੋੜਨ ਦਾ ਯਤਨ ਕੀਤਾ ਸੀ, ਔਰ ਉਹਨੂੰ ਸਿੱਖਾਂ ਨੇ ਫਿਰ ਖੂੰਜੇ ਲਾਇਆ ਸੀ। ਮੁੜ ਕੇ ਬੋਰਿਸ ਜੌਨਸਨ ਨੂੰ ਲਫ਼ਜ਼ ਨਹੀਂ ਸੀ ਲੱਭਦੇ ਕਿ ਵੀ ਉਹਦੇ ਤੋਂ ਕਿਵੇਂ ਰੀਟਰੈਕ ਕਰੇ। ਤੇ ਇਹ ਜਿਹੜੀ ਯੂਕੇ ਹੋਮ ਸੈਕਟਰੀ ਔਰ ਇਸ ਰਿਪੋਰਟ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ, ਔਰ ਇਹ ਬੜਾ ਜ਼ਰੂਰੀ ਹੈ। ਅਦਰਵਾਈਜ਼ ਇਹ ਕੋਈ ਕਿਸੇ ਗਰੁੱਪ ਦੀ ਰਿਪੋਰਟ ਨਹੀਂ ਹੈ ਕਿ ਕਿਸੇ ਹਿੰਦੂਤਵੀ ਗਰੁੱਪ ਦੀ, ਇਹ ਰਿਫਾਰਮ ਕਮੇਟੀ ਯੂਕੇ ਗਵਰਨਮੈਂਟ ਦੀ ਬਣਾਈ ਹੋਈ, ਉਹ ਇਹਨੂੰ ਟੌਕਸਿਕ ਦੱਸ ਰਹੀ ਹੈ, ਉਹ ਇਹਨੂੰ ਜਿਹੜਾ ਟੈਰਰਿਜ਼ਮ ਨਾਲ ਜੋੜ ਰਹੀ ਹੈ, ਔਰ ਕਸ਼ਮੀਰ ਨੂੰ ਪਾਕਿਸਤਾਨ ਨਾਲ ਜੋੜ ਰਹੀ ਹੈ, ਔਰ ਉਹਦੇ ਉੱਤੇ ਐਕਸ਼ਨ ਕਰਨ ਦੇ ਲਈ ਕੁਇਕ ਜਿਹੜੀ ਹੈ ਉਹ ਪ੍ਰੀਵੈਂਟਿਵ ਮੈਸ਼ਰਸ ਲੈਣ ਦੀ ਲਾਈਨ ਹੈ, ਔਰ ਦਿਸ ਇਜ਼ ਦਾ ਟਾਈਮ ਟੂ ਐਕਟ ਐਂਡ ਕਾਊਂਟਰ ਦਿਸ ਹਿੰਦੂਤਵੀ ਪ੍ਰੋਪੇਗੈਂਡਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।